मैं बलजीत सिंह बिल्ला पुत्र सरदार प्यारा सिंह हालाबाद जीरा पिछला पिंड औराड़ा नेड़े कसूर जिला लाहौर। ਤੇ ਅੱਜ ਤੁਸੀਂ ਮਿਲਣ ਕਿਹਨੂੰ ਆਏ ਹੋ? मैं तो सारे पाकिस्तान ਨੂੰ ਮਿਲਣਾ ਹੈ ਜੀ। ਅੱਛਾ, ਜਦੋਂ ਅਸੀਂ ਤਾਂ ਬੜੇ ਤੁਹਾਡੀ ਧਰਤੀ 'ਚ ਪ੍ਰਵੇਸ਼ ਕੀਤਾ ਅਸੀਂ ਤਾਂ ਸਜਦਾ ਕੀਤਾ ਉਹਨੂੰ। ਛੋਟੀ ਸਿਹਾਲੀ ਪਿੰਡ ਅੱਛਾ ਤੇ ਰੂਪ ਸਿੰਘ ਤੇ ਫਜ਼ਲ ਨੇ ਪੱਗਾਂ ਵਟਾਈਆਂ ਸੀ। ਅੱਛਾ, ਇਹਨਾਂ ਦੇ ਪਿਤਾ ਜੀ ਦੇ ਤੁਹਾਡੇ ਪਿਤਾ ਜੀ ਨੇ ਪੱਗਾਂ ਵਟਾਈਆਂ ਸੀ? ਮੇਰੇ ਨਾਨਾ ਜੀ ਨੇ ਤੇ ਇਹਨਾਂ ਦੇ ਚਾਚਾ ਜੀ ਨੇ। ਅੱਛਾ, ਇਹ ਬਜ਼ੁਰਗ ਇਹ ਵੇਖੋ ਇਹ ਵੀਰ ਜੀ ਇਹਨਾਂ ਨੂੰ ਮਿਲਣ ਆਏ ਨੇ ਤੇ ਇਹਨਾਂ ਦੀ ਦੋਸਤੀ ਸੀ ਪਿਓ ਦਾਦੇ ਦੀ। ਤੇ ਇਹਨਾਂ ਨੇ ਸਾਡਾ ਜਨਾਬ ਇੱਕ ਬੜਾ ਵੱਡਾ ਕੰਮ ਕੀਤਾ ਸੀ, ਇਹਨਾਂ ਦੇ ਬੜੇ ਮਸ਼ਹੂਰ ਆ। ਅੱਛਾ, ਇਹਨਾਂ ਨੇ ਸਾਡਾ ਪਿਛਲਾ ਪਿਛਲਾ ਇੰਡੀਆ 'ਚ ਘਰ ਸੀ ਉਹ ਇਹਨਾਂ ਨੇ ਲੱਭਿਆ ਲੱਭ ਲਿਆ ਜੀ। 890 ਕਿਲੋਮੀਟਰ ਕਾਰ ਇੱਕੋ ਦਿਨ 'ਚ ਚਲਾਏ ਸੀ ਜੀ। ਵੀਰ ਜੀ ਮੈਂ 15 ਸਾਲ ਦਾ ਸੀ ਜਦੋਂ ਮੈਂ ਬਜ਼ੁਰਗਾਂ ਕੋਲ ਬਹਿਣ ਲੱਗ ਗਿਆ। ਮੇਰੇ ਬਜ਼ੁਰਗ ਬੇਲੀ ਜ਼ਿਆਦੇ ਤੇ ਮੁੰਡੇ ਥੋੜੇ ਨੇ। ਉਹਨਾਂ ਤੋਂ ਸੁਣ ਕੇ 15 ਸਾਲ ਦੀ ਤਾਂਗ ਅੱਜ 35 ਸਾਲ ਬਾਅਦ ਪੂਰੀ ਹੋਈ। ਵਾਹ ਜਦੋਂ ਉਹ ਤਾਂ ਬਹੁਤ ਤਰਸਦੇ ਸੀ ਇਸ ਚੀਜ਼ ਨੂੰ ਜੀ, ਇੱਧਰ ਆਉਣ ਨੂੰ ਵੀ ਇੱਧਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹੁੰਦੇ ਸੀ। 15 ਏਕੜ ਪਹਿਲੀ ਮੇਰੇ ਨਾਨੇ ਨੇ ਫ੍ਰੀ ਦਿੱਤੀ ਸੀ। ਇਹਨਾਂ ਨੂੰ ਦਿੱਤੀ ਸੀ ਕਿ ਨਹੀਂ ਸਰ? ਬਿਲਕੁਲ ਦਿੱਤੀ ਸੀ। ਕੀ ਬਾਤਾਂ ਨੇ। ਹਾਂਜੀ, अस्सलाम वालेकुम, सत श्री अकाल जी। बैठे हैं गुरुद्वारा श्री दरबार साहब करतारपुर साहब विखे और मेरे आल दुआल ਦੇ ਲੋਕਾਂ ਨੂੰ ਬੈਠ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੋਈ ਵਿਛੋੜੇ ਦਾ ਜਿਹੜਾ ਹੈ ਅੱਜ ਫਿਰ ਮਿਲਾਪ ਹੋ ਰਿਹਾ ਹੈ। ਆਪਾਂ ਦਰਬਾਰ ਸਾਹਿਬ ਵੱਖ-ਵੱਖ ਜਗ੍ਹਾਵਾਂ ਤੋਂ ਲੋਕ ਜਦੋਂ ਆਉਂਦੇ ਆ ਉਹ ਸਾਡੇ ਨਾਲ ਰਾਬਤਾ ਕਰਦੇ ਸੀ। ਉਹਨਾਂ ਕੋਲ ਮਾਫੀ ਚਾਹੁੰਦੇ ਆ ਕਿ ਬਾਜ਼ ਔਕਾਤ ਅਸੀਂ ਨਹੀਂ ਪਹੁੰਚ ਸਕਦੇ ਜਾਂ ਲੇਟ ਪਹੁੰਚ ਜਾਂਦੇ ਆ। ਸੋ ਉਹਨਾਂ ਦੇ ਕੋਲ ਮਾਫੀ ਦੇ ਨਾਲ ਹੁਣ ਇਹਨਾਂ ਕੋਲ ਪੁੱਛਾਂਗੇ ਕਿ ਅੱਜ ਦੀ ਕਹਾਣੀ ਕੀ ਹੈ। ਅੱਜ ਦੋਵੇਂ ਪਰਿਵਾਰ ਜਿਹੜੇ ਨੇ ਉਹ ਆਪਸ 'ਚ ਮਿਲ ਰਹੇ ਨੇ ਤੇ ਇਹਨਾਂ ਕੋਲ ਪੁੱਛਦੇ ਆ ਕਿ ਕਿਹੜਾ ਪਿੰਡ ਸੀ ਇਹਨਾਂ ਦਾ। ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਸਤਿ ਸ਼੍ਰੀ ਅਕਾਲ ਜੀ। ਨਾਂ ਕੀ ਹੈ ਜੀ ਤੁਹਾਡਾ? ਮੈਂ ਬਲਜੀਤ ਸਿੰਘ ਬਿੱਲਾ ਪੁੱਤਰ ਸਰਦਾਰ ਪਿਆਰਾ ਸਿੰਘ ਹਾਲਾਬਾਦ ਜੀਰਾ ਪਿਛਲਾ ਪਿੰਡ ਔਰਾੜਾ ਨੇੜੇ ਕਸੂਰ ਜ਼ਿਲ੍ਹਾ ਲਾਹੌਰ। ਅੱਛਾ, ਇਹ ਦੱਸੋ ਕਿ ਤੁਹਾਡਾ ਜਿਹੜਾ ਪਿਛਲਾ ਪਿੰਡ ਇੰਡੀਆ ਵਾਲਾ ਪਿੰਡ ਕਿਹੜਾ ਦੱਸਿਆ ਤੁਸੀਂ? ਅਸੀਂ ਵੀਰ ਜੀ ਇੱਥੋਂ ਉੱਠ ਕੇ ਗਏ ਪਾਕਿਸਤਾਨ ਚੋਂ 47 ਚ ਬਜ਼ੁਰਗ 47 ਚ ਉੱਠ ਕੇ ਗਏ ਹੋ ਤੇ ਬਜ਼ੁਰਗ ਕੀ ਕਹਿੰਦੇ ਸੀ ਪਿੰਡ ਦੇ ਬਾਰੇ? ਪਿੰਡ ਕਰਦੇ ਵਿਚਾਰੇ ਚੜਾਈ ਕਰਕੇ ਸਾਰੇ ਵੀਜ਼ਾ ਹੀ ਨਹੀਂ ਮਿਲਿਆ ਕਿਸੇ ਨੂੰ। ਅੱਛਾ, ਹਾਂਜੀ ਸਹੀ। ਵਸੇਬ ਬਾਰੇ ਕੋਈ ਯਾਰ ਸੱਜਣ ਕੋਈ ਮਿੱਤਰਾਂ ਬਾਰੇ ਪੁਰਾਣੇ ਭਾਈਚਾਰੇ ਬਾਰੇ ਕੋਈ ਗੱਲਬਾਤ ਕੀਤੀ ਹੋਵੇ? ਬਹੁਤ ਸੁਣਿਆ ਜੀ ਉਹਨਾਂ ਤੋਂ ਸੁਣ ਕੇ ਤਾਂ ਅੱਜ ਇੱਥੇ ਆਏ ਆ, ਇੰਨਾ ਕੁਝ ਲੈ ਕੇ ਬੈਠੇ। ਅੱਛਾ, ਜੇ ਸੁਣਦੇ ਹੀ ਨਾ ਤਾਂ ਤੁਹਾਨੂੰ ਦੱਸਦੇ ਕਿਵੇਂ। ਤੇ ਅੱਜ ਤੁਸੀਂ ਮਿਲਣ ਕਿਹਨੂੰ ਆਏ ਹੋ? ਮੈਂ ਤਾਂ ਸਾਰੇ ਪਾਕਿਸਤਾਨ ਨੂੰ ਹੀ ਮਿਲਣਾ ਹੈ ਜੀ। ਅੱਛਾ, ਜਦੋਂ ਅਸੀਂ ਤਾਂ ਬੜੇ ਤੁਹਾਡੀ ਧਰਤੀ 'ਚ ਪ੍ਰਵੇਸ਼ ਕੀਤਾ ਅਸੀਂ ਤਾਂ ਸਜਦਾ ਕੀਤਾ ਉਹਨੂੰ। ਪਾਕਿਸਤਾਨ? ਬਿਲਕੁਲ ਜੀ। ਅੱਛਾ, ਇਹ ਆਪਣੇ ਵੈਸੇ ਪੂਰਾ ਪਾਕਿਸਤਾਨ ਇੱਥੇ ਨਹੀਂ ਨਾ ਆ ਸਕਦਾ, 22 ਕਰੋੜ ਆਵਾਮ ਹੈ। ਅੱਜ ਇਹਨਾਂ 'ਚ ਉਵੇਂ ਨਹੀਂ ਆ ਸਕਦਾ, ਪਰ ਮੂਵੀ ਰਾਹੀਂ ਤਾਂ ਮੈਂ ਸਾਰਿਆਂ ਨੂੰ ਹਾਈ ਹੈਲੋ ਸਲਾਮ ਅਲੈਕੁਮ ਕਰ ਸਕਦਾ। ਠੀਕ ਦੁਆ ਸਲਾਮ ਕਰ ਸਕਦਾ। ਆਉਣ ਤੋਂ ਪਹਿਲੇ ਕੀ ਅੰਦਰ ਦੇ ਕੀ ਹਾਲਾਤ ਸਨ? ਇੱਕ ਮਜ਼ਹਬੀ ਉਹਦੇ ਹਿਸਾਬ ਨਾਲ ਵੀ ਕਿ ਸਾਨੂੰ ਖਿੱਚ ਹੁੰਦੀ ਹੈ ਜਦੋਂ ਮੈਨੂੰ ਕੋਈ ਆਖੇਗਾ ਦਰਬਾਰ ਸਾਹਿਬ ਦਾ, ਮੈਂ ਤੇ ਉੱਡ ਕੇ ਜਾਊਂਗਾ। ਇਦਾਂ ਕਰਤਾਰਪੁਰ ਸਾਹਿਬ ਤੁਹਾਡੇ ਅੰਦਰ ਮਜ਼ਹਬੀ ਵੀ ਔਰ ਇਹਨਾਂ ਦੇ ਮਿਲਣ ਕਰਕੇ ਅੰਦਰ ਦੀ ਕੀ ਹਲਚਲ ਸੀਗੀ? ਵੀਰ ਜੀ ਮੈਂ 15 ਸਾਲ ਦਾ ਸੀ ਜਦੋਂ ਮੈਂ ਬਜ਼ੁਰਗਾਂ ਕੋਲ ਬਹਿਣ ਲੱਗ ਗਿਆ। ਮੇਰੇ ਬਜ਼ੁਰਗ ਬੇਲੀ ਜ਼ਿਆਦੇ ਤੇ ਮੁੰਡੇ ਥੋੜੇ ਨੇ। ਉਹਨਾਂ ਤੋਂ ਸੁਣ ਕੇ 15 ਸਾਲ ਦੀ ਤਾਂਗ ਅੱਜ 35 ਸਾਲ ਬਾਅਦ ਪੂਰੀ ਹੋਈ। ਵਾਹ 35 ਤੇ 15 50 ਤੇ 51ਵਾਂ ਸਾਲ ਮੈਨੂੰ ਲੱਗਿਆ। ਮੈਂ ਆਪਦਾ ਪਿੰਡ ਤਾਂ ਚਲੋ ਵੇਖਿਆ ਹੀ ਆ। ਬਜ਼ੁਰਗ ਕਰੋ ਕੈਮਰਾ ਮੜਾ ਮੇਰੇ। ਹਾਂਜੀ, ਛੋਟੀ ਸਿਹਾਲੀ ਪਿੰਡ ਅੱਛਾ ਤੇ ਰੂਪ ਸਿੰਘ ਤੇ ਫਜ਼ਲ ਨੇ ਪੱਗਾਂ ਵਟਾਈਆਂ ਸੀ। ਉਹ ਰੂਪ ਸਿੰਘ ਤੇ ਮੇਰਾ ਚਾਚਾ ਸੀ। ਅੱਛਾ, ਇਹਨਾਂ ਦੇ ਪਿਤਾ ਜੀ ਦੇ ਤੁਹਾਡੇ ਪਿਤਾ ਜੀ ਨੇ ਪੱਗਾਂ ਵਟਾਈਆਂ ਸੀ? ਮੇਰੇ ਨਾਨਾ ਜੀ ਨੇ ਤੇ ਇਹਨਾਂ ਦੇ ਚਾਚਾ ਜੀ ਨੇ। ਅੱਛਾ, ਇਹ ਬਜ਼ੁਰਗ ਇਹ ਵੇਖੋ ਇਹ ਵੀਰ ਜੀ ਇਹਨਾਂ ਨੂੰ ਮਿਲਣ ਆਏ ਨੇ ਤੇ ਇਹਨਾਂ ਦੀ ਦੋਸਤੀ ਸੀ ਪਿਓ ਦਾਦੇ ਦੀ। ਨਾਨਕੇ ਲਾ ਲਓ, ਲੇਕਿਨ ਵੇਖੋ ਅੱਜ ਫੇਰ ਉਹ ਦੋਸਤੀ ਜਿਹੜੀ ਹੈ ਉਹ ਬਰਕਰਾਰ ਹੋ ਗਈ। ਮੇਰੇ ਤਿੰਨੋਂ ਮਾਮੇ ਫੌਤ ਹੋ ਚੁੱਕੇ ਨੇ। ਅੱਛਾ, ਤੇ ਆ ਬਜ਼ੁਰਗ ਮੈਨੂੰ ਮਾਮੇ ਦੇ ਰੂਪ 'ਚ ਦੁਬਾਰਾ ਮਿਲੇ। ਵਾਹ ਜਿਹੜੀ ਜੱਟ ਬਰਾਦਰੀ ਹੁੰਦੀ ਆ ਜਾਂ ਕੋਈ ਖੋਖਰ ਬਰਾਦਰੀ ਹੈ, ਮਾਮੇ ਫੁੱਫੜ ਤਾਂ ਸੌਖੇ ਬਣੇ ਨੇ, ਮਾਮੇ ਬਹੁਤ ਔਖੇ ਬਣਦੇ। ਤੇ ਇਹਨਾਂ ਨੇ ਕਿਹਾ ਮੈਂ ਤੇਰਾ ਮਾਮਾ ਲੱਗਦਾ, ਮੈਂ ਤਹਿ ਦਿਲੋਂ ਮਸ਼ਕੂਰ ਆ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਹੁਣ ਤੁਸੀਂ ਦੱਸੋ ਪਾਕਿਸਤਾਨ 'ਚ ਕਿਹੜੇ ਪਿੰਡ 'ਚ ਰਹਿੰਦੇ ਹੋ? ਛੋਟੀ ਸਿਹਾਲੀ ਮੁਸਤਾਫਾਬਾਦ ਲਲਿਆਣੀ ਜ਼ਿਲ੍ਹਾ ਕਸੂਰ। ਸਹੀ। ਤੇ ਤੁਸੀਂ ਤੁਹਾਡਾ ਇਹਦੇ ਨਾਲ ਰਾਬਤਾ ਇਹਨਾਂ ਨਾਲ ਕਿੰਜ ਹੋਇਆ ਦੁਬਾਰਾ ਜੀ? ਰਾਸਤਾ ਉਧਰੋਂ ਕਾਲ ਆਈ ਤੇ ਉਹਦੇ ਨਾਲ ਫਿਰ ਮੁੰਡਾ ਆਦਮ ਜਿਹੜਾ ਰਾੜੇ ਤੋਂ ਲੈ ਕੇ ਆਇਆ ਮੇਰੇ ਕੋਲ। ਹਾਂਜੀ ਦੱਸੋ ਵੀਰ ਜੀ। ਜਿਹੜਾ ਪੰਜਾਬੀ ਲਹਿਰ ਤੁਹਾਡੇ ਨਾਲ ਚਲਾਉਂਦੇ ਸਰਦਾਰ ਸਰਜੀਤ ਸਿੰਘ ਹੋਠੀ ਜੀ ਦੁਆਬੇ ਤੋਂ ਹਾਲਾਬਾਦ ਅਮਰੀਕਾ ਜੀ। ਬਿਲਕੁਲ। ਅਸੀਂ ਉਹਨਾਂ ਨੂੰ ਇੱਕ ਦਿਨ ਫੋਨ ਕੀਤਾ ਨਾਸਰ ਜੀ ਨੂੰ ਮਿਲਣ ਵਾਸਤੇ। ਉਹਨਾਂ ਨੇ ਸਾਡੀ ਗੱਲ ਕਰਾਈ, ਤੁਸੀਂ ਵੀ ਨਾਲ ਸੀ, ਤੁਹਾਨੂੰ ਸ਼ਾਇਦ ਯਾਦ ਆ ਜਾਣੀ ਆਈ 3-4 ਸਾਲ। ਫਿਰ ਉਹ ਇੱਥੇ ਆਏ ਪਾਕਿਸਤਾਨ, ਜਿਹਨਾਂ ਨੇ ਮੈਨੂੰ ਕਿਹਾ ਬਿਰਧ ਸਰੂਪ ਲੈ ਕੇ ਗਏ ਜਦੋਂ ਉਹ ਮੈਨੂੰ ਕਹਿੰਦੇ ਕੋਈ ਕੰਮ ਆ ਤਾਂ ਦੱਸ। ਮੈਂ ਕੰਮ ਇੱਕੋ ਹੀ ਆ ਵੀ ਮੇਰਾ ਪਿੰਡ ਲੱਭ ਕੇ ਦੇ। ਅੱਛਾ,
ਫਿਰ ਮੈਂ ਉਹਨਾਂ ਨੂੰ ਲਿਖ ਦਿੱਤਾ ਰਾੜਾ ਕਾਗਜ਼ਾਂ 'ਚ ਹੈਗਾ ਉਹ ਰਾੜਾ ਊੜੇ ਨਾਲ। ਹਾਂ। ਫਿਰ ਉਹਨਾਂ ਨੇ ਲੱਭ ਤਾਂ ਦਿੱਤਾ ਮੈਨੂੰ ਕਹਦਾ। ਫਿਰ ਇੱਕ ਤੇ ਅਹਿਮਦ ਜੀ ਮੇਰੇ ਦੋਸਤ ਬਣੇ, ਅੱਛਾ। ਅਹਿਮਦ ਰਜ਼ਾ। ਹਾਂ। ਉਹ ਫਿਰ ਗੱਲ ਚੱਲਦੀ ਹੋਰ ਮੈਂ ਕਿਹਾ ਵੀ ਸਰਿਆਲੀ ਨਿੱਕੀ ਕਿੱਥੇ? ਕਹਿੰਦੇ ਸਾਡੇ ਨੇੜੇ ਹੀ ਆ। ਕਹਿੰਦਾ ਉੱਥੇ ਮੇਰੀ ਖਾਲਾ। ਮੈਂ ਕਿਹਾ ਨਾਲੇ ਤਾਂ ਖਾਲਾ ਨੂੰ ਮਿਲਿਆ ਤੇ ਨਾਲੇ ਮੇਰੇ ਮਾਮੇ ਦਾ ਦੋਸਤ ਨਾਨੇ ਦਾ ਦੋਸਤ ਲੱਭ ਕੇ ਲਿਆ। ਅੱਛਾ। ਫਿਰ ਉਹਨਾਂ ਨੂੰ ਮਿਲਿਆ। ਹਾਂ। ਹੌਲੀ ਉਹ ਬੂਟਾ ਉਗਦਾ ਅੱਜ ਬਾਬਾ ਬੋੜ ਬਣ ਗਿਆ ਤੇ ਆਪਾਂ ਸਾਰੇ ਬੈਠੇ ਆ। ਸਹੀ। ਅੱਛਾ ਬਾਬਾ ਜੀ, ਤੁਹਾਡੀ ਕਿੰਨੀ ਉਮਰ ਹੈਗੀ ਹੈ? ਮੇਰੀ ਕੋਈ 65 ਸਾਲ ਦੀ ਉਮਰ 65 ਸਾਲ ਉਮਰ ਦੀ। ਜੋ ਗੱਲਾਂ ਇਹਨਾਂ ਦੇ ਵੱਡਿਆਂ ਤੋਂ ਸੁਣੀਆਂ, ਤੁਸੀਂ ਵੀ ਸੁਣੀਆਂ ਹੋਣੀਆਂ ਨੇ। ਅਸੀਂ ਸੁਣਦੇ ਰਹੇ ਵੱਡਿਆਂ ਤੋਂ। ਕੀ ਕਹਿੰਦੇ ਸੀ ਵੱਡੇ ਤੁਹਾਡੇ? ਬਸ ਇਹ ਦੱਸਦੇ ਸੀ ਵੀ ਅਸੀਂ ਇਕੱਠੇ ਰਹੇ ਆ, ਮਤਲਬ ਵੀ ਸਾਰੇ ਗੱਲਬਾਤ ਸਾਰੇ ਇਕੱਠੇ ਕਰਦੇ ਰਹੇ ਆ ਵੱਡੇ। ਫਿਰ 47 ਚ ਕੀ ਹੋਇਆ? ਤੇ ਮੁੜ ਕੇ ਮਤਲਬ ਵੀ ਮੇਰੀ ਉਹ ਮੁੜ ਕੇ ਦੱਸਿਆ ਵੀ ਮੈਂ ਵਲਦ ਮੇਰੇ ਨੇ ਆਖਿਆ ਵੀ ਅਸੀਂ ਆਪ ਆਪਦੇ ਭਰਾ ਨੂੰ ਮਤਲਬ ਲੱਦ ਲੁੱਦ ਕੇ ਸਮਾਨ ਸਮੂਨ ਤੇ ਬਾਰਡਰ ਤੇ ਛੱਡ ਕੇ ਗਏ ਆ। ਅੱਛਾ। ਹਾਂਜੀ। ਯਾਨੀ ਕਿ ਅੱਛਾ ਵਸੇਬ ਸੀ। ਅੱਛਾ ਵਸੇਬ ਸੀ। ਸਹੀ। ਅੱਛਾ ਬਜ਼ੁਰਗੋ, ਤੁਸੀਂ ਕਿੱਥੋਂ ਆਏ ਹੋ? ਅਸੀਂ ਜ਼ਿਲ੍ਹਾ ਫਿਰੋਜ਼ਪੁਰ, ਹਾਂ। ਤਹਿਸੀਲ ਜੀਰਾ ਜੀ। ਤਹਿਸੀਲ ਜ਼ੀਰੇ ਤੋਂ? ਜੀ। ਅੱਛਾ। ਤੇ ਮਿੱਠੇ ਪਿੰਡ ਕਿਹੜਾ? ਮਹੂ ਦੇ ਕੋਲ ਸਾਡਾ ਮਿੱਠੇ ਪਿੰਡ ਹੈ ਜੀ। ਮਿੱਠੇ ਪਿੰਡ ਜੀ। ਅੱਛਾ। ਕਿੱਕਰ ਤੁਸੀਂ ਵੀ ਸਿੰਘ ਕਿਸੇ ਮੇਰਾ ਨੂੰ ਨਾਂ ਹੈ। ਕਿੱਕਰ ਸਿੰਘ ਤੁਹਾਡਾ ਨਾਮ ਹੈ? ਵਾਹ ਜੀ ਕਿੱਕਰ ਵਾਹ, ਸਿੰਘ ਬੜਾ ਸਰਪੰਚ ਯੂਨੀਕ ਪਿੰਡ ਨੇਮ ਹੈ। ਜੀ। ਹਾਂ, ਅੱਜ ਕੱਲ ਨਹੀਂ ਲੱਭਦਾ ਹੈ। ਹਾਂਜੀ ਅੱਗੇ ਵੀ ਇਹ ਬੰਦੇ ਜਿਨ੍ਹਾਂ ਸੱਜਣਾ ਨੂੰ ਦੱਸਿਆ ਕਿੱਕਰ ਸਿੰਘ ਨਾਂ ਬੜੇ ਖੁਸ਼ ਹੋਏ ਵੇਖ ਕੇ। ਅੱਛਾ। ਆਦੇ ਯਾਰ ਇੱਕ ਬੜਾ ਵਧੀਆ। ਤੁਹਾਡਾ ਵੀ ਪਾਕਿਸਤਾਨ ਦੇ ਨਾਲ ਪਿਛਲਾ? ਜੀ, ਸਾਡਾ ਹੰਦਾਲ ਪਿੰਡ ਹੁੰਦਾ ਸੀ ਪਾਕਿਸਤਾਨ ਦੇ ਵਿੱਚ। ਹੰਦਾਲ? ਹਾਂਜੀ। ਹੰਦਾਲ ਕਿ ਹੁੰਦਲ? ਹੰਦਾਲ। ਹੰਦਾਲ ਕਿਹੜੀ ਜਗ੍ਹਾ ਹੈ ਪਿੰਡ? ਨਾਲ ਪਿੰਡ ਇੱਥੇ ਕੋਟ ਰਾਧਾ ਕਿਸ਼ਨ, ਜ਼ਿਲ੍ਹਾ ਲਾਹੌਰ ਕਿ ਜ਼ਿਲ੍ਹਾ ਕਸੂਰ? ਲਾਹੌਰ। ਕਸੂਰ ਹੈ। ਹਾਂ, ਕਸੂਰ ਜ਼ਿਲ੍ਹਾ ਸੀ। ਤਹਿਸੀਲ ਸੀ, ਹੁਣ ਜ਼ਿਲ੍ਹਾ ਹੋ ਗਿਆ ਜੀ। ਤੇ ਕਿਦਾਂ ਵੱਡੇ ਕੀ ਯਾਦ ਕਰਦੇ ਸੀ, ਕੀ ਦੱਸਦੇ ਸੀ? ਵੇਖੋ ਜੀ, ਵੱਡਿਆਂ ਤੋਂ ਥੋੜਾ ਚਿਰ ਹੀ ਸਾਨੂੰ ਗੱਲਾਂ ਸੁਣਨ ਦਾ ਮੌਕਾ ਮਿਲਿਆ। 50 ਸਾਲ ਦੀ ਉਮਰ ਹੈ ਉਹਨਾਂ ਨੇ। ਜਦੋਂ ਉਹ ਤਾਂ ਬਹੁਤ ਤਰਸਦੇ ਸੀ ਇਸ ਚੀਜ਼ ਨੂੰ ਜੀ, ਇੱਧਰ ਆਉਣ ਨੂੰ। ਵੀ ਇੱਧਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹੁੰਦੇ ਸੀ। ਅੱਛਾ। ਜਦੋਂ ਵੀ ਉਹਨਾਂ ਨੇ ਗੱਲਾਂ ਬਾਤਾਂ ਇੱਧਰ ਦੀਆਂ ਸੁਣਾਉਣੀਆਂ ਤੇ ਕਈ ਵਾਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣੇ ਕਰਨੇ ਕਿ ਫਲਾਣਾ ਸਾਡਾ ਪਿੱਲੀ ਹੁੰਦਾ ਸੀ, ਕੋਈ ਰਾਈ ਹੁੰਦਾ ਸੀ, ਕੋਈ ਤੇਲੀ ਹੁੰਦਾ ਸੀ, ਕੋਈ ਮੀਆਂ ਦਾ ਸੀ। ਕਈਆਂ ਦੇ ਵੱਖ ਉਹਨਾਂ ਨੇ ਸਾਨੂੰ ਦੱਸਿਆ ਕਰਨਾ। ਹੁਣ ਸਾਨੂੰ ਤੇ ਯਾਦਾਂ ਨਹੀਂ ਰਹਿ ਗਈਆਂ ਟਾਈਮ। ਉਹ ਬਜ਼ੁਰਗ ਬੜਾ ਜ਼ਿਆਦਾ ਮਿਸ ਕਰਦੇ ਹੁੰਦੇ ਸੀ ਜੀ ਇਸ ਚੀਜ਼ ਨੂੰ, ਵੀ ਅਸੀਂ ਦੁਬਾਰਾ ਫਿਰ ਇੱਕ ਵਾਰੀ ਆਏ ਵੀ ਸੀ, ਉਹਨਾਂ ਨੂੰ ਮੌਕਾ ਮਿਲਿਆ ਪਾਸਪੋਰਟ ਬਣ ਕੇ ਪਾਕਿਸਤਾਨ ਆਉਣ ਦਾ। ਇੱਕ ਵਾਰੀ ਆਏ ਸੀ, ਪਰ ਅਸੀਂ ਉਦੋਂ ਛੋਟੇ ਹੁੰਦੇ ਸੀ, ਸਾਨੂੰ ਉਹਨਾਂ ਉਸ ਟਾਈਮ ਦੇ ਬਾਰੇ ਵਿੱਚ ਜ਼ਿਆਦਾ ਇਲਮ ਜਿਵੇਂ ਇਨਫੋਰਮੇਸ਼ਨ, ਲੇਕਿਨ ਇੱਕ ਤਾਂਗ ਰਹਿੰਦੀ ਨਾ ਬੰਦੇ ਨੂੰ। ਰਹਿੰਦੀ ਹੈ। ਤੇ ਹੁਣ ਸਾਡੇ ਮਨ ਦੇ ਵਿੱਚ ਤਮੰਨਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇੱਕ ਵਾਰੀ ਉਹ ਧਰਤੀ ਵੇਖੀਏ ਜਿੱਥੇ ਸਾਡੇ ਪੁਰਖੇ ਰਹੇ ਆ। ਚਲੋ, ਸਾਡੇ ਨਾਲ ਕੋਈ ਰਾਧਾ ਕਿਸ਼ਨ ਤੋਂ ਕੋਈ ਹੰਦਾਲ ਦੱਸਿਆ, ਹਾਂਜੀ। ਉੱਥੋਂ ਕੋਈ ਰਾਬਤਾ ਕਰੇਗਾ ਤੇ ਤੁਹਾਨੂੰ ਤੋੜ ਪਿੰਡ ਜਿਹੜਾ ਹੈ ਨਾ, ਤੁਹਾਡਾ ਰਾਬਤਾ ਹੋ ਜਾਏਗਾ। ਲਵਲੀ ਜੀ, ਇੱਕ ਮਜ਼ੇਦਾਰ ਕਿੱਸਾ ਦੱਸਦਾ ਜੀ, ਦੱਸੋ। ਨਾਨੇ ਦੀ ਤੇ ਇਹਨਾਂ ਦੇ ਚਾਚੇ ਦੀ ਦੋਸਤੀ ਦਾ। ਜੀ ਦੱਸੋ। ਜਿਹੜੇ ਇਹਨਾਂ ਦੇ ਚਾਚਾ ਜੀ ਮੇਰੇ ਨਾਨਾ ਜੀ ਦੇ ਪੱਗਵੱਟ ਭਰਾ ਬਣੇ ਸੀ। ਅੱਛਾ। ਤੋਂ ਇੱਕ ਵਾਰੀ ਕੋਈ ਲੜਾਈ ਝਗੜਾ ਹੋ ਗਿਆ ਤੇ ਮੇਰੇ ਨਾਨਾ ਜੀ ਦੀ ਜਗ੍ਹਾ ਤੋਂ ਇਹਨਾਂ ਦੇ ਚਾਚਾ ਜੀ ਸਜ਼ਾ ਕੱਟਣ ਗਏ ਤੇ ਮਗਰੋਂ ਇਹਨਾਂ ਦੀ ਚਾਚੀ ਛੱਡ ਕੇ ਉਹਨੂੰ ਚਲੇ ਗਈ। ਇਹਨਾਂ ਦੇ ਚਾਚੇ ਤੇ ਉਹ ਬਾਅਦ ਚ ਆਇਆ ਤੇ ਉਹ ਕਹਿੰਦਾ ਰੂਪ ਸਿੰਘ ਘਰ ਦੀ ਤਾਂ ਮੇਰੀ ਚਲੇ ਗਈ। ਕਹਿੰਦਾ ਤੇਰਾ ਵਿਆਹ ਨਵਾਂ ਕਰ ਦੇਣਾ। ਬਾਅਦ ਚ ਨਵਾਂ ਵਿਆਹ ਕੀਤਾ ਉਹਨਾਂ ਦਾ ਪੁੱਛਦਾ। ਅੱਛਾ। 15 ਏਕੜ ਪਹਿਲੀ ਮੇਰੇ ਨਾਨੇ ਨੇ ਫ੍ਰੀ ਦਿੱਤੀ ਸੀ। ਉਹਨਾਂ ਨੇ ਦਿੱਤੀ ਸੀ ਕਿ ਨਹੀਂ? ਬਿਲਕੁਲ ਦਿੱਤੀ ਸੀ। ਕੀ ਬਾਤਾਂ ਨੇ, ਕੀ ਬਾਤ। ਖੁੱਡੀਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ? ਵਧੀਆ ਜੀ ਵਧੀਆ। ਤੁਸੀਂ ਇਹ ਸਾਡੇ ਫਰਾਜ਼ ਵੀਰ ਜੀ ਨੇ ਖੁੱਡੀਆਂ ਤੋਂ, ਜਿਹੜੇ ਲੋਕ ਕਸੂਰ ਤੋਂ ਖੁੱਡੀਆਂ ਤੋਂ ਗਏ ਨੇ, ਉਹ ਸਾਡੀ ਬੜੀ ਹੈਲਪ ਕਰਦੇ ਨੇ ਤੇ ਇਹਨਾਂ ਦਾ ਸ਼ੁਕਰੀਆ ਵੀ ਹੈ। ਤੇ ਵੀਰ ਜੀ, ਹਾਂਜੀ, ਤੁਸੀਂ ਕਿਹਨਾਂ ਨੂੰ ਮਿਲਣ ਆਏ? ਤੁਸੀਂ ਗੱਲ ਕਰ ਰਹੇ ਜੀ ਬਲਜੀਤ ਸਿੰਘ ਸਾਹਿਬ ਨੂੰ ਮਿਲਣ ਆਇਆ। ਅੱਛਾ। ਤੇ ਇਹਨਾਂ ਨੇ ਸਾਡਾ ਜਨਾਬ ਇੱਕ ਬੜਾ ਵੱਡਾ ਕੰਮ ਕੀਤਾ। ਅਸੀਂ ਇਹਨਾਂ ਦੇ ਬੜੇ ਮਸ਼ਕੂਰ ਆ। ਅੱਛਾ। ਇਹਨਾਂ ਨੇ ਸਾਡਾ ਜਿਹੜਾ ਪਿਛਲਾ ਇੰਡੀਆ 'ਚ ਘਰ ਸੀ, ਉਹ ਇਹਨਾਂ ਨੇ ਲੱਭ ਲਿਆ ਜੀ। 890 ਕਿਲੋਮੀਟਰ ਕਾਰ ਇੱਕੋ ਦਿਨ ਚ ਚਲਾਏ ਅਸੀਂ ਜੀ। ਅੱਛਾ, ਵਾਹ ਜੀ ਵਾਹ। ਮੈਂ ਤੇ ਇਸ ਗੱਲੋਂ ਇਹਨਾਂ ਦਾ ਜੀ ਬੜਾ ਮਸ਼ਕੂਰ ਕੋਈ ਹਾਂ ਜੀ, ਮਸ਼ਕੂਰ ਬਹੁਤ ਨਹੀਂ, ਸਾਡਾ ਥੈਂਕਫੁਲ ਫਰਜ਼ ਸੀ ਇਨਸਾਨੀ ਇਹੀ ਕਹਤਾ ਜੀ, ਕੋਈ ਮਸ਼ਕੂਰ ਨਹੀਂ कहते। ਇਹਨਾਂ ਨੇ ਜਨਾਬ ਸਾਡਾ ਬਿਲਕੁਲ ਘਰ ਜਾ ਕੇ ਲੱਭਿਆ। ਸਾਡੇ ਜਿਹੜੇ ਆਂਢ ਗੁਆਂਢ ਹਮਸਾਏ ਸੀ, ਸਾਡੇ ਸਾਰਿਆਂ ਨਾਲ ਗੱਲਬਾਤ ਕਰਾਈ ਹੈ ਵੀਡੀਓ ਦੇ ਵਿੱਚ। ਵਾਹ ਜੀ ਵਾਹ। ਹਾਂ ਜੀ। ਤੇ ਉਹ ਹੁਣ ਸਾਡੇ ਨਾਲ ਰਾਬਤੇ 'ਚ ਨੇ। ਅਸੀਂ ਵੀ ਹੁਣ ਸਾਡਾ ਵੀ ਪ੍ਰੋਗਰਾਮ ਹੈ ਜੀ, ਅਸੀਂ ਉੱਥੇ ਇੰਡੀਆ 'ਚ ਤੇ ਰਾਬਤਾ ਇਹਨਾਂ ਨਾਲ ਕਿੰਜ ਹੋਇਆ ਸੀ? ਬਾਬਾ ਨਾਨਕ ਖੁਦਾ। ਵਾਹ ਜੀ ਵਾਹ, ਕੀ ਬਾਤਾਂ ਨੇ। ਇਹ ਪੰਜਾਬੀ ਲਹਿਰ ਤਾਂ ਹੀ ਹੋਇਆ ਰਾਬਤਾ, ਹੋਰ ਕਿਹਦੇ ਨਾਲ ਹੋਣਾ? ਤੁਸੀਂ ਕਰਾਉਂਦੇ ਹੋ ਸਾਰੇ ਨਾਲ ਰਾਬਤੇ। ਚਲੋ ਜੀ, ਥੈਂਕ ਯੂ, ਸ਼ੁਕਰੀਆ। ਜਿਵੇਂ ਇੱਕ ਨੰਬਰ ਤੇ ਜੀ WhatsApp ਤੇ Google ਬਾਬਾ, ਦੂਜੇ ਨੰਬਰ ਤੇ ਭੁਪਿੰਦਰ ਸਿੰਘ ਲਵਲੀ, ਨਾਸਰ ਢਿੱਲੋਂ, ਪੁੱਤਰ ਬਰਕਤ ਨੰਬਰਦਾਰ ਬੜੀ ਬਰਕਤ ਵਾਲੀ ਜੀ। ਅੱਛਾ, ਤੁਹਾਡੇ ਨਾਲ ਹੋਰ ਕੌਣ ਇੱਥੇ ਵੀਰ ਜੀ ਆਏ ਆ? ਤੁਸੀਂ ਗੱਲ ਕਰਨਾ ਪਸੰਦ ਕਰੋਗੇ? ਅੱਛਾ, ਤੁਸੀਂ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਉਰਾੜੇ ਪਿੰਡ ਤੋਂ ਆਏ ਜੀ। ਉਰਾੜੇ, ਜਿਹੜਾ ਇਹਨਾਂ ਦਾ ਪਿੰਡ ਸੀ? ਅੱਛਾ, ਸਹੀ। ਤੇ ਤੁਸੀਂ ਫੋਨ ਰਾਹੀਂ ਤੇ ਇਹਨਾਂ ਨੂੰ ਪਿੰਡ ਛਿੰਡ ਵਿਖਾਇਆ ਹੋਣਾ? ਹਾਂਜੀ, ਫੋਨ ਰਾਹੀਂ ਵਿਖਾਇਆ ਜੀ। ਕੋਈ ਵਸਿੰਦਿਆਂ ਚ ਉੱਥੇ ਕੋਈ ਬਜ਼ੁਰਗ ਹੈ ਨੇ? ਬਾਬਾ ਰਾਮਾ ਹੈਗਾ ਜੀ। ਬਾਬਾ ਰਾਮਾ ਹੈਗਾ? ਬਿਲਕੁਲ ਜੀ ਹੈਗਾ। ਮੇਰੀ ਗੱਲ ਹੋ ਗਈ, ਪਰ ਉਹ ਥੋੜੇ ਅਫਸੋਸ ਦੀ ਗੱਲ, ਉਹਦੀ ਸ਼ਰੀਕ ਹਯਾਤ ਫੌਤਗੀ ਹੋ ਗਈ ਥੋੜੇ। ਅੱਛਾ, ਉਹਦੇ ਘਰ ਦੀ ਤੋਂ ਗਮ ਜਿਹਾ ਲੈ ਗਿਆ ਹੁੰਦਾ ਥੋੜਾ। ਮੇਰੀ ਗੱਲ ਹੋਈ ਇੱਕ ਦਿਨ ਦੀ, ਮੈਂ ਬਾਬਾ ਰਾਮਾ ਕਾਇਮ ਹੋ, ਮੈਂ ਆਉਣਾ।
ਤੇ ਉਹ ਕਹਿੰਦਾ ਯਾਰ ਨਹੀਂ ਨਹੀਂ, ਮੈਂ ਕਿਹਾ ਨਹੀਂ ਨਹੀਂ ਤੂੰ ਕਾਇਮ ਹੋ, ਦੱਸ ਕੀ ਖਾਣਾ ਮੈਂ ਤੈਨੂੰ ਮੰਗਾ ਕੇ ਦਿਆਂ। ਅੱਛਾ। ਕਹਿੰਦਾ ਮੇਰਾ ਸੇਬ ਖਾਣ ਨੂੰ ਜੀ ਕਰਦਾ। ਅੱਛਾ, ਅੱਛਾ। ਤੇ ਇੱਥੇ ਇੱਕ ਵੀਰ ਜੀ ਹੋਣੇ ਆ ਅੱਛਾ ਮੁਸ਼ਤਾਕ ਜੀ, ਹਾਂ ਜੀ, ਉਹਨਾਂ ਨੇ ਉਹਨੂੰ 2 ਕਿਲੋ ਸੇਬ ਲਿਆ ਕੇ ਦਿੱਤੇ। ਮੈਂ ਕਿਹਾ ਮੇਰੇ ਸਾਹਮਣੇ ਬਾਬੇ ਨੂੰ ਖਵਾ ਕੇ ਜਾਣੇ ਆ, ਜਦੋਂ ਬਾਬਾ ਫਿਰ ਮੰਗੇ ਇਹਨੂੰ ਫਿਰ ਦੇਣੇ ਸੀ। ਲਓ ਜੀ, ਬਾਬਾ ਕਹਿੰਦਾ ਜੋ ਰਾਮਾ ਬਿੱਲ ਹੋਊਗਾ ਮੈਂ ਦਊਂਗਾ। ਬਾਬਾ ਰਾਮਾ ਅਗਰ ਸਾਡੀ ਵੀਡੀਓ ਵੇਖ ਰਿਹਾ ਹੈ ਤੇ ਬਾਬਾ ਜੀ ਦਿਲ ਤੇ ਨਾ ਲਓ ਗੱਲ, ਤੇ ਬਜ਼ੁਰਗ ਆ ਰਹੇ ਨੇ ਪੱਕੇ ਵੀਜ਼ੇ ਮੈਂ ਤਾਂ ਤੇ। ਵੀ ਕਿਹਾ ਸੀ ਵੀ ਆਪਾਂ ਵਿਆਹ ਹੋਰ ਕਰ ਦਿੰਨੇ, ਕਹਿੰਦਾ ਹੁਣ ਮੈਂ ਉਸ ਹਾਲਤ ਚ ਨਹੀਂ ਵਿਆਹ ਜੇ ਇੱਥੇ ਤੁਹਾਡੇ ਇੱਧਰੋਂ ਐਂਟਰ ਹੁੰਦੇ ਪਾਕਿਸਤਾਨੀ ਵੀਰ, ਹਾਂ। ਉੱਥੇ ਇੱਕ ਨੂੰ ਪੁੱਛਿਆ ਕਿੱਥੇ ਜਾਣਾ, ਉਹ ਕਹਿੰਦੇ ਸਾਡੇ ਇੰਡੀਆ ਦੇ ਵੀਰ ਆ ਰਹੇ, ਪਿੰਡ ਕਿਹੜਾ ਰਾੜਾ, ਉਹ ਦੂਜਾ ਚੌਥਾ ਪੰਜਵਾਂ, ਉਹ ਕਹਿੰਦੇ ਸਾਰਾ ਰਾੜਾ ਹੀ ਆ ਗਿਆ ਇੱਥੇ। ਕਿਹੜੀ ਅਜੀਬ ਸ਼ਖਸੀਅਤ ਆ ਗਈ ਯਾਰ, ਤੁਹਾਡੇ ਕਰਕੇ ਸਾਰਾ ਰਾੜਾ ਪਿੰਡ ਆ ਗਿਆ ਹੈ। ਅਜੇ ਬਹੁਤ ਆਉਣ ਨੂੰ ਤਿਆਰ ਸੀ, ਪਰ ਮੈਂ ਕਿਹਾ ਹੌਲੀ ਹੌਲੀ ਆਓ। ਇਹ ਰਾੜਾ ਵੀ ਤੇ ਇਹਨਾਂ ਨੇ ਖੁੱਡੀਆਂ ਵੀ ਇਕੱਠਾ ਕਰ ਲਿਆ। ਅੱਛਾ, ਕਸੂਰ ਇੱਥੇ ਹੀ ਆ ਗਿਆ ਕਸੂਰ ਜੀ। ਸਾਰਾ ਇੱਥੇ ਆ ਗਿਆ, ਕਸੂਰ ਇਹਨਾਂ ਦਾ ਸੀ ਨਾ। ਅੱਛਾ, ਕਸੂਰ ਇਹ ਛੱਡ ਕੇ ਅੱਛਾ, ਕਸੂਰ ਤੁਹਾਡਾ ਸੀਗਾ। ਕਸੂਰ ਤਹਿਸੀਲ ਸੀ ਜੀ। ਅੱਛਾ, ਤੁਸੀਂ ਨਹੀਂ, ਤੁਹਾਡਾ ਨਹੀਂ ਸੀ ਕਸੂਰ। ਨਹੀਂ ਜੀ, ਅਸੀਂ ਤਾਂ ਕਹਿੰਦੇ ਸਾਰਾ ਪਾਕਿਸਤਾਨ, ਸਾਰਾ ਸਾਂਝਾ ਪੰਜਾਬ ਲੈਂਦਾ ਚੜਦਾ ਸਭ ਸਾਡਾ। ਸਾਰਾ ਸਾਡਾ। ਵਾਹ 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 ਵਾਹ, ਕਿਆ ਅਸੀਂ ਬਾਤ। ਛੱਡਦਾ ਥੋੜਾ, ਸਾਨੂੰ ਮਿਲੇ ਤਾਂ ਸੀ, ਸਾਨੂੰ ਆਉਣ ਤਾਂ ਦੇਣ। ਲਓ ਜੀ, 47 ਦੇ ਵਿੱਚ ਜੋ ਕੁਝ ਉਜੜਿਆ ਹੈ ਉਹ ਕਰਤਾਰਪੁਰ ਸਾਹਿਬ ਦੇ ਵਿੱਚ ਹੁਣ ਉਹ ਦੁਬਾਰਾ ਯਾਰਾਂ ਦੋਸਤੀਆਂ ਜਿਹੜੀਆਂ ਪੁਰਾਣੀਆਂ ਸੀ ਉਹ ਬਹਾਲ ਹੋ ਰਹੀਆਂ ਨੇ। ਸੋ ਇਸੇ ਕਰਕੇ ਇੱਥੇ ਆਪਾਂ ਛੋਟੀਆਂ-ਛੋਟੀਆਂ ਵੀਡੀਓਜ਼ ਬਣਾਉਂਦੇ ਰਹਿੰਦੇ ਆ ਕਿ ਜਿਹੜਾ ਸਾਡਾ ਪੰਜਾਬੀ ਲਹਿਰ ਦਾ ਪਰਿਵਾਰ ਆ ਉਹਨੂੰ ਵੀ ਇਹ ਖੁਸ਼ੀਆਂ ਵੇਖਣ ਨੂੰ ਨਸੀਬ ਹੋਣ, ਉਹ ਵੀ ਵੇਖਣ ਔਰ ਉਹ ਵੀ ਸਾਡੇ ਖੁਸ਼ੀਆਂ ਦੇ ਵਿੱਚ ਘਰਾਂ 'ਚ ਬਹਿ ਕੇ ਸ਼ਾਮਲ ਹੋਣ। ਵੇਖੋ ਕਿੰਨਾ ਬਜ਼ੁਰਗ ਸਾਡੇ ਜਿਹੜੇ ਉੱਥੋਂ ਆਏ ਨੇ, ਬੜੇ ਖੁੱਲੇ ਡੁੱਲੇ ਸੁਭਾਅ ਦੇ ਮਾਲਕ ਦੇ, ਬੜਾ ਇਹਨਾਂ ਨੇ ਗੱਪਸ਼ਪ ਲਾਈ। ਸੋ ਇਸ ਤਰ੍ਹਾਂ ਦੀਆਂ ਪਿਆਰ ਭਰੀਆਂ ਗੱਲਾਂ ਆਪ ਜੀ ਨੇ ਰੂਬਰੂ ਪੇਸ਼ ਕਰਦੇ ਰਵਾਂਗੇ।